ਜੀ ਸਾਡਾ ਪ੍ਰੋਗਰਾਮ ਵੇਖਣ ਵਾਲਿਆਂ ਨੂੰ ਤੇ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਸ਼ਾਮ ਸੁਖਾਲੀ ਮਾਨ ਜੀ। ਜਿਹੜੇ ਸਾਡੇ ਪ੍ਰੋਗਰਾਮ ਜੁੜੇ ਨੇ ਉਹਨਾਂ ਨੂੰ ਸ਼ਾਮ ਸੁਖਾਲੀ ਮਾਨ ਜੀ। ਸੁੱਖ ਨਾਲ ਵਸੋ ਤੇ ਖਿੜ ਖਿੜ ਅਸੋ। ਇਹ ਸਾਡੀ ਜਿਹੜੀ ਸੂਫੀ ਵਿਚਾਰ ਬੈਠਕ ਹੋ ਰਹੀ ਹੈ, ਜਿਹਦੀ ਤੇ ਅਸੀਂ ਰੂਬਰੂ ਤੁਹਾਡੇ ਕਰ ਰਹੇ ਹਾਂ। ਇਹ ਸੂਫੀ ਵਿਚਾਰ ਪਰਿਆਂ ਦੀ ਛਤਰ ਛਾਵੇਂ ਹੋ ਰਹੀ। ਇਹ ਜਿਹੜਾ ਸਾਡਾ ਸੂਫੀ ਵਿਚਾਰ ਬੈਠਕ ਹੈ, ਇਹ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੀ ਸਾਂਝੀ ਬੈਠਕ ਹੁੰਦੀ ਹੈ, ਜਿਹਦੇ ਵਿੱਚ ਕਵੀ ਕਵਿਤਰੀਆਂ, ਸੂਝਵਾਨ ਪੱਤਰਕਾਰ, ਸਮਾਜ ਸੇਵਕ ਜੁੜਦੇ ਨੇ ਤੇ ਆਪਣੇ ਵਿਚਾਰਾਂ ਦੀ ਚਰਚਾ ਕਰਦੇ ਨੇ। ਇਹ ਸਾਡਾ ਪ੍ਰੋਗਰਾਮ ਵਿੱਚ, ਇਹ ਬੈਠਕ ਦੇ ਵਿੱਚ ਵੱਖਰੇ ਵੱਖਰੇ ਵਿਸ਼ੇ ਤੇ ਵਿਚਾਰ ਵਟਾਂਦਰਾ ਵੀ ਹੁੰਦਾ ਹੈ। ਤੇ ਇਹ ਅਸੀਂ ਆਪਣੇ ਜਿਹੜੇ ਸਾਡੇ ਗੁਰੂ ਨੇ, ਸਾਡੇ ਬਾਬੇ ਨੇ, ਉਹਨਾਂ ਦਾ ਜਿਹੜਾ ਨਾਮ ਹੈ ਅਸੀਂ ਦੂਸਰਿਆਂ ਤੱਕ ਲੈ ਕੇ ਇਹ ਪ੍ਰੋਗਰਾਮ ਦਾ ਤੋੜਾ ਢੋਲ ਰਹੇ ਆ। ਇਹ ਸਾਡਾ ਇੱਕ ਮਿਨੀ ਟੈਪ ਕਵੀ ਦਰਬਾਰ ਵੀ ਹੁੰਦਾ ਹੈ, ਜਿਹਦੇ ਵਿੱਚ ਸਾਡੇ ਜਿਹੜੇ ਸਾਡੇ ਆਵਾਜ਼ ਹੀ ਮਹਿਮਾਨ ਨਹੀਂ ਆ ਰਹੀ ਜੀ। ਸਾਡੇ ਜਿਹੜੇ ਮਹਿਮਾਨ ਸਾਡੇ ਨਾਲ ਜੁੜੇ ਹੋਏ ਨੇ, ਉਹ ਆਪਣੇ ਵਿਚਾਰਾਂ ਦੀ ਚਰਚਾ ਕਰਦੇ ਨੇ। ਅੱਜ ਸਾਡੇ ਮਾਈਕ ਥੋੜਾ ਲਾ ਕੇ ਜਿਹੜੇ ਕਰ ਲਓ ਜੀ। ਅੱਜ ਜਿਹੜੇ ਸਾਡੇ ਮਹਿਮਾਨ ਸਾਡੇ ਚੜ੍ਹਦੇ ਪੰਜਾਬ ਤੋਂ ਸਾਡੇ ਨਾਲ ਜੁੜੇ ਨੇ, ਮੁਖਤਾਰ ਸਿੰਘ ਜੀ ਨੇ, ਜਿਹੜੇ ਚੜ੍ਹਦੇ ਪੰਜਾਬ ਤੋਂ ਸਾਡੇ ਨਾਲ ਜੁੜੇ ਨੇ। ਇਹਨਾਂ ਨੇ ਦੋ ਆਪਣੀਆਂ ਕਿਤਾਬਾਂ ਜਿਹੜੀਆਂ ਨੇ ਸਰ ਆਵਾਜ਼ ਨਹੀਂ ਆ ਰਹੀ ਜੀ। ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਜਿਹੜੀ ਹੈ ਉਹ ਪਾਈਆਂ ਨੇ। ਕੀ ਆਵਾਜ਼ ਨਹੀਂ ਆ ਰਹੀ ਜੀ? ਆਵਾਜ਼ ਥੋੜੀ ਬਹੁਤੀ ਵੀ ਨਹੀਂ ਆ ਰਹੀ। ਮੁਸਤਫਾ ਸਾਹਿਬ ਥੋੜਾ ਮਾਈਕ ਨਾ ਲਾਗੇ ਕਰੋ, ਮਾਈਕ ਲਾਗੇ ਫੇਰ ਹੋਏਗੀ ਆਵਾਜ਼। ਅੱਛਾ, ਹੁਣ ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ ਆ ਰਹੀ ਹੈ ਆਵਾਜ਼ ਤੁਹਾਡੀ। ਹਾਂਜੀ ਹਾਂਜੀ ਹਾਂਜੀ। ਇਹ ਜਿਹੜਾ ਸਾਡੇ ਪ੍ਰੋਗਰਾਮ ਹੈ, ਇਹਦੇ ਵਿੱਚ ਜਿਹੜੇ ਚੜ੍ਹਦੇ ਪੰਜਾਬ ਦੇ ਸਾਡੇ ਨਾਲ ਜੁੜੇ ਨੇ ਭਾਈ ਸਾਡੇ ਮੁਖਤਾਰ ਸਿੰਘ ਜੀ ਨੇ, ਜਿਨ੍ਹਾਂ ਦੋ ਕਿਤਾਬਾਂ ਜਿਹੜੀਆਂ ਨੇ ਆਪਣੀ ਲੋਕਾਈ ਦੀ ਸੇਵਾ ਵਿੱਚ ਪੇਸ਼ ਕੀਤੀਆਂ ਨੇ। ਸਾਡੀ ਭੈਣ ਜਿਹੜੀ ਸੁਰਜੀਤ ਕੌਰ ਜੀ ਨੇ, ਸਾਡੇ ਨਾਲ ਇਹ ਦੂਜੇ ਦਫਾ ਪ੍ਰੋਗਰਾਮ ਨਾਲ ਜੁੜੇ ਨੇ ਤੇ ਇਹ ਵੀ ਆਪਣੀ ਪੰਜਾਬੀ ਮਾਂ ਬੋਲੀ ਦੀ ਸੇਵਾ ਤੇ ਆਪਣੀ ਸਮਾਜ ਸੇਵਾ ਕਰ ਰਹੇ ਨੇ। ਦੂਸਰੀ ਭੈਣ ਸਾਡੀ ਜਿਹੜੀ ਹੈ ਰਜੇਸ਼ ਕੌਰ ਬਬਲੀ ਜੀ ਨੇ, ਇਹ ਵੀ ਚੜ੍ਹਦੇ ਪੰਜਾਬ ਤੋਂ ਸਾਡੇ ਨਾਲ ਜੁੜੇ ਨੇ, ਜਿਹੜਾ ਕਿ ਆਪਣੇ ਸੋਸ਼ਲ ਮੀਡੀਆ 'ਚ ਤੇ ਔਨ ਕਾਰਡ ਔਨ ਲਾਈਵ ਵੀ ਪ੍ਰੋਗਰਾਮ ਵਿੱਚ ਸ਼ਿਰਕਤ ਕਰਦੇ ਨੇ ਤੇ ਆਪਣੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਨੇ। ਸਾਡੇ ਲਹਿੰਦੇ ਪੰਜਾਬ ਤੋਂ ਸਾਡੇ ਨਾਲ ਅਜ਼ੀਮ ਕਾਜ਼ੀ ਜੀ ਵੀ ਜੁੜੇ ਨੇ, ਜਿਹੜੇ ਕਿ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਸਾਂਝੇ ਮਹਿਮਾਨ ਨੇ, ਕਿਉਂਕਿ ਇਹਨਾਂ ਦੀਆਂ ਜਿਹੜੀਆਂ ਉਮੂਮਨ ਜਿਹੜੀਆਂ ਲਿਖਤਾਂ ਨੇ, ਰਚਨਾ ਨੇ, ਇਹਨਾਂ ਦੀਆਂ ਚੜ੍ਹਦੇ ਪੰਜਾਬ 'ਤੇ ਵੀ ਛਪਦੀਆਂ ਰਹਿੰਦੀਆਂ ਨੇ। ਸਾਡੀ ਭੈਣ ਰਬੀਨਾ ਸ਼ੀਨ ਜੀ ਜਿਹੜੇ ਲਹਿੰਦੇ ਪੰਜਾਬ ਤੋਂ ਸਾਡੇ ਨਾਲ ਜੁੜੇ ਨੇ, ਇਹਨਾਂ ਨੇ ਮੁਖਤਲਿਫ ਪ੍ਰੋਗਰਾਮ ਵਿੱਚ ਇਹ ਸ਼ਿਰਕਤ ਕਰਦੇ ਰਹਿੰਦੇ ਨੇ ਤੇ ਇਹਨਾਂ ਕੋਲ ਟਾਈਮ ਅੱਜ ਬੜਾ ਮੁਸ਼ਕਲ ਲਿਆ, ਕਿਉਂਕਿ ਇਹਨਾਂ ਦਾ ਅੱਜ ਵੀ ਪ੍ਰੋਗਰਾਮ ਸੀ ਤੇ ਇਹਨਾਂ ਨੇ ਕਿਹਾ ਜੀ ਠੀਕ ਹੈ ਤੁਹਾਡੇ ਨਾਲ ਅਸੀਂ ਜੁੜਾਂ, ਕਿਉਂਕਿ 2-3 ਦਫਾ ਅੱਗੇ ਵੀ ਮਿਸਿੰਗ ਹੋ ਗਈ ਸੀ। ਇਹ ਭੈਣ ਜੀ ਜਿਹੜੀ ਸਾਡੇ ਇਹ ਆਪਣਾ ਸ਼ਾਰਟ ਸਟੋਰੀ ਵੀ ਲਿਖਦੇ ਨੇ, ਕਾਲਮ ਵੀ ਲਿਖਦੇ ਨੇ ਤੇ ਸ਼ਾਇਰੀ ਵੀ ਲਿਖਦੇ ਨੇ। ਇਹ ਆਪਣਾ ਜਿਹੜੀ ਆਪਣੀ ਅਦਬ ਦੀ ਸੇਵਾ ਕਰ ਰਹੇ ਨੇ। ਹੁਣ ਅਸੀਂ ਜਿਹੜਾ ਵੇ ਪ੍ਰੋਗਰਾਮ ਜਿਹੜਾ ਵੇ ਅਸੀਂ ਸ਼ੁਰੂ ਕਰ ਰਹੇ ਹਾਂ। ਇਹ ਵੀ ਕਿ ਸਾਡੇ ਜਿਹੜੇ ਆਪਣਾ ਮਹਿਮਾਨ ਨੇ ਜਦੋਂ ਆਉਣ ਤੇ ਉਹ ਆਪਣਾ ਥੋੜਾ ਆਪਣੇ ਬਾਰੇ ਵੀ ਦੱਸ ਦੇਣ, ਕਿਉਂਕਿ ਸਾਡੇ ਜਿਹੜੇ ਪ੍ਰੋਗਰਾਮ ਸੁਣਦੇ ਨੇ ਉਹਨਾਂ ਦੀ ਇਹ ਖੁਆਇਸ਼ ਹੁੰਦੀ ਹੈ, ਆਸ ਹੁੰਦੀ ਕਿ ਜਿਹੜਾ ਮਹਿਮਾਨ ਅਸੀਂ ਸੁਣ ਰਹੇ ਹਾਂ ਉਹਦੇ ਬਾਰੇ ਥੋੜ੍ਹਾ ਜਿਹਾ ਸਾਨੂੰ ਪਤਾ ਵੀ ਹੋਵੇ। ਤੇ ਮੈਂ ਆਪਣਾ ਜਿਹੜੇ ਸਾਡੀ ਭੈਣ ਰਜੇਸ਼ ਕੌਰ ਬਬਲੀ ਜੀ ਜਿਹੜੇ ਚੜ੍ਹਦੇ ਪੰਜਾਬ ਦੇ ਸਾਡੇ ਨਾਲ ਜੁੜੇ ਨੇ, ਉਹਨਾਂ ਅੱਗੇ ਮੈਂ ਬੇਨਤੀ ਕਰਾਂਗਾ ਕਿ ਉਹ ਆਪਣਾ ਜਿਹੜਾ ਇਹ ਰਚਨਾ ਹੈ ਜਾਂ ਕੋਈ ਕਲਾਮ ਜਿਹੜਾ ਉਹ ਆਪਣੇ ਸਰੋਤਿਆਂ ਦੇ, ਦਰਸ਼ਕਾਂ ਦੇ, ਆਪਣਾ ਜਿਹੜੇ ਸਾਡੇ ਪ੍ਰੋਗਰਾਮ ਜੁੜੇ ਉਹਨਾਂ ਦੇ ਰੂਬਰੂ ਕਰੋ। ਜੀ ਭੈਣ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਮੈਂ ਬਰਨਾਲਾ ਤੋਂ ਬੋਲਦੀ ਹਾਂ ਜੀ। ਜੀ ਜੀ ਰਜੇਸ਼ ਕੌਰ ਬਬਲੀ। ਜੀ ਜੀ ਮੇਰੀ ਕਵਿਤਾ ਗੀਤ ਹੈ, ਮੇਰਾ ਗੀਤ ਪੇਸ਼ ਕਰ ਰਹੀ ਹਾਂ ਜੀ ਤੁਹਾਡੇ ਸਾਹਮਣੇ। ਜੀ ਜੀ। ਤੇਰੇ ਮੱਥੇ ਟਿੱਕਾ ਚੰਨ ਦਾ, ਤੇਰੀ ਰੂਹ ਹੈ ਸੁਰਖ ਗੁਲਾਬ, ਤੇਰੇ ਦਿਲ ਵਿੱਚ ਚਾਨੀ ਚਾਣਦਾ ਨੀ, ਤੇਰੇ ਉੱਚੇ ਸੁੱਚੇ ਖਾਬ ਨੀ, ਤੂੰ ਸੂਰਜ ਤੋਂ ਲੈ ਰੋਸ਼ਨੀ
ਨੀ ਤੂੰ ਮੰਨ ਲੈ ਜਿੰਦੇ ਮੇਰੀਏ, ਉਹ ਤਾਂ ਅੱਠੇ ਪਹਿਰ ਹਜੂਰ। ਕੁਦਰਤ ਹੈ ਕਰਦੀ ਚਾਕਰੀ, ਕੁਦਰਤ ਹੈ ਕਰਦੀ ਚਾਕਰੀ, ਹੈ ਇਹ ਖੇਡ ਰਚੀ ਕਰਤਾਰ। ਇਹ ਦਾਤਾ ਬਖਸ਼ਿਸ਼ ਉਸ ਦੀ ਜੀ, ਉਸ ਦੀ ਉਹਨੇ ਦਿੱਤੀਆਂ ਨਾਲ ਪਿਆਰ। ਮਹਿਰਮ ਜੋ ਸਾਹੀ ਵਸਦਾ, ਤਿਸ ਚ ਬੜੇ ਅਵਰ ਨ ਕੋਏ। ਬਖਸ਼ੇ ਜੋ ਐਬ ਗੁਨਾਹ ਤੇਰੇ, ਉਹੀ ਬਖਸ਼ਣ ਹਾਰਾ ਹੋਏ। ਨੀ ਤੂੰ ਸਾਹਿਬ ਦੀ ਕਰ ਬੰਦਗੀ ਜੀ, ਬੰਦਗੀ ਤੇ ਆਪਣਾ ਆਪ ਵਿਸਾਰ। ਉਹ ਸਭ ਦਾ ਤੇ ਤੂੰ ਉਸ ਦੀ, ਬਹੁਤੀ ਨਾ ਕਰ ਸੋਚ ਵਿਚਾਰ। ਉਹਦੇ ਨਾਲ ਹੀ ਤੇਰੀ ਜ਼ਿੰਦਗੀ ਜੀ, ਜ਼ਿੰਦਗੀ ਉਹਦੇ ਨਾਲ ਹੀ ਤੇਰੇ ਗੀਤ। ਉਹਦੇ ਬਾਝੋਂ ਢੇਰ ਤੁਰਾ, ਤੇਰੀ ਪੁੱਛ ਨਾ ਕੋਈ ਪਰਤੀਤ। ਉਹਦੇ ਬਾਝੋਂ ਬੰਦ ਕਰ ਦੇਣਾ ਭਾਜੀ, ਆਪਾਂ ਕਿਹੜੀ ਗੱਲ ਢੇਰਾ, ਤੇਰੀ ਪੁੱਛ ਨਾ ਕੋਈ ਪਰਤੀਤ। ਬਹੁਤ ਬਹੁਤ ਸ਼ੁਕਰੀਆ ਜੀ। ਜੀ ਵਧੀਆ ਜੀ। ਇਹ ਆਪ ਸਾਡੀ ਬਹੁਤ ਵਧੀਆ, ਭੈਣ ਬਹੁਤ ਬਬਲੀ ਵਧੀਆ। ਜੀ ਆਪਣਾ ਬੜੇ ਸੂਫੀਆਨਾ ਜਗਦੀਸ਼ ਤਰਸ ਦੇ ਭੈਣ ਵਿੱਚ ਜੀ, ਇੰਨੀ ਸੋਹਣੀ ਮੰਤਰ ਮੁਗਧ ਕਰਨ ਵਾਲੀ ਤੁਹਾਡੀ ਆਵਾਜ਼, ਵਾਹ, ਬਾ ਕਮਾਲ ਰਚਨਾ। ਬਹੁਤ ਬਹੁਤ ਆਨੰਦ ਆਇਆ ਤੁਹਾਨੂੰ ਸੁਣ ਕੇ। ਬਹੁਤ ਵਧੀਆ ਬਹੁਤ ਜੀ। ਬਹੁਤ ਸ਼ੁਕਰੀਆ ਜੀ ਭੈਣ ਜੀ ਇਹ ਸਾਰਿਆਂ ਜਿਹੜੇ ਦਾ। ਬਬਲੀ ਜੀ ਜਿਹੜੇ ਲਹਿਜੇ ਚ ਬੋਲਣ ਦੇ ਸਨ, ਸਾਡੇ ਤੇ ਜ਼ਿਆਦਾਤਰ ਹੀਰ ਰਾਂਝੇ ਦਾ ਜੋ ਕਿੱਸਾ ਸੁਣਾਉਂਦੇ ਨੇ ਨਾ, ਆਪਣਾ ਹਮ, ਸੂਫੀਆਨਾ ਕਲਾਮ, ਤੇ ਉਹ ਇਸ ਤਰਜ਼ ਦੇ ਨਾਲ ਜਿਹੜਾ ਬਿਲਕੁਲ ਨਾ ਆਪਣਾ ਬੋਲਦੇ ਨੇ। ਬਿਲਕੁਲ ਇਸ ਕਿਉਂਕਿ ਕੁਛ ਚੀਜ਼ਾਂ ਹੁੰਦੀਆਂ ਨੇ ਉਹ ਇਸ ਤਰਜ਼ ਨਾਲ ਬੋਲੀਆਂ ਜਾਂਦੀਆਂ ਨੇ, ਉਹਦੇ ਚ ਸੋ ਨਿਖਾਰ ਪੈਦਾ ਹੁੰਦਾ। ਵਧੀਆ ਜੀ ਭੈਣ ਜੀ ਬਬਲੀ ਜੀ, ਵਧੀਆ ਜੀ। ਇਹ ਸਾਡੀ ਭੈਣ ਬਬਲੀ ਜੀ ਇਹਦੇ ਸਨ, ਜਿਹੜੇ ਆਪਣਾ ਸਾਡੇ ਚੜ੍ਹਦੇ ਪੰਜਾਬ ਦੇ ਸਨ। ਤੇ ਹੁਣ ਅਸੀਂ ਸਾਡੀ ਭੈਣ ਜਿਹੜੀ ਰੁਬੀਨਾ ਸ਼ਹੀਨ ਜੀ ਸਾਡੇ ਕੋਲ ਹੀ ਨੇ, ਇਹਨਾਂ ਅੱਗੇ ਅਸੀਂ ਬੇਨਤੀ ਕਰਨੇ ਆ ਕਿ ਉਹ ਆਪਣਾ ਕੋਈ ਕਲਾਮ ਜਿਹੜਾ ਇਹਨੇ ਸਾਡੇ ਦਰਸ਼ਕਾਂ ਦੇ ਰੂਬਰੂ, ਸਾਡੇ ਜਿਹੜੇ ਸਾਡੇ ਨਾਲ ਪ੍ਰੋਗਰਾਮ ਜੁੜੇ ਨੇ ਉਹਨਾਂ ਦੇ ਰੂਬਰੂ ਕਰਨ। ਜੀ ਭੈਣ ਰੁਬੀਨਾ ਜੀ। ਜੀ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਬਹੁਤ ਅੱਛਾ ਲੱਗਾ ਤੁਹਾਨੂੰ ਸਾਰਿਆਂ ਨੂੰ ਮਿਲ ਕੇ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਲਾਮ। ਤੇ ਮੈਂ ਤੁਹਾਡੀ ਇਜਾਜ਼ਤ ਨਾਲ ਪੰਜਾਬੀ ਦਾ ਇੱਕ ਕਲਾਮ ਤੁਹਾਡੇ ਪੇਸ਼ ਕਰਨੀ ਹੈ, ਜੀ ਜੀ ਤੁਹਾਡੀਆਂ ਸਮਾਤਾਂ ਦੀ ਨਜ਼ਰ। ਜੀ ਜੀ। ਦੁਨੀਆ ਕਿਸ ਅਜ਼ਾਬ ਦੀ ਗੱਲ ਏ, ਆਹ, ਦੁਨੀਆ ਕਿਸ ਅਜ਼ਾਬ ਦੀ ਗੱਲ ਏ, ਜੱਗ ਝੂਠਾ ਤੇ ਸੁਰਾਬ ਦੀ ਗੱਲ ਏ। ਜੀ ਜੀ। ਹਮ, ਵਕਤ ਦਾ ਪੰਛੀ ਉਡਾਰੀ ਮਾਰੇ, ਵਾਹ ਜੀ, ਵਕਤ ਦਾ ਪੰਛੀ ਉਡਾਰੀ ਉਡਾਰੀ ਮਾਰੇ, ਕਿਸੇ ਦੇ ਕਦੋਂ ਹਿਸਾਬ ਦੀ ਗੱਲ ਏ। ਆਹਾ ਵਾਹ, ਆਹ, ਬਹੁਤ ਵਧੀਆ। ਬਹੁਤ ਹਾਂ ਬਹੁਤ ਸ਼ੁਕਰੀਆ। ਵਕਤ ਦਾ ਪੰਛੀ ਉਡਾਰੀ ਮਾਰੇ, ਕਿਸੇ ਦੇ ਕਦੋਂ ਹਿਸਾਬ ਦੀ ਗੱਲ ਏ। ਮੁਹੱਬਤਾਂ ਦੇ ਨੇ ਰਿਸ਼ਤੇ ਸਾਰੇ, ਵਾਹ ਜੀ, ਮੁਹੱਬਤਾਂ ਦੇ ਨੇ ਰਿਸ਼ਤੇ ਸਾਰੇ, ਰੁੱਸ ਪੈਣ ਤੇ ਅਜ਼ਾਬ ਦੀ ਗੱਲ ਏ। ਵਾਹ ਜੀ, ਕੀ ਬਾਤ। ਕੱਚੇ ਘੜੇ ਤੇ ਇਸ਼ਕ ਸੀ ਪੱਕਾ, ਆਹ, ਕੀ ਬਾਤ। ਕੱਚੇ ਕੜੇ ਤੇ ਇਸ਼ਕ ਦੀ ਪੱਕਾ। ਵਾਹ
ਕੱਚੇ ਘੜੇ ਤੇ ਇਸ਼ਕ ਸੀ ਪੱਕਾ, ਹੁਣ ਕਿਹੜੇ ਚਨਾਬ ਦੀ ਗੱਲ ਏ। ਆਹਾ ਕਿਆ ਲਿਖਿਆ ਏ ਕਾਗਜ਼ ਜਿਹੜਾ ਵੀ, ਹੂੰ ਹਮ ਲਿਖਿਆ ਏ ਕਾਗਜ਼ ਜਿਹੜਾ ਵੀ, ਹਾਂ। ਇਹ ਨਵੀਂ ਕਿਤਾਬ ਦੀ ਗੱਲ ਏ। ਆਹਾ ਵਾਹ ਵਾਹ ਜੀ ਹਾਂ ਇਸ਼ਕ ਮੁਹੱਬਤ ਕਰ ਲੋ ਸਾਰੇ, ਇਸ਼ਕ ਮੁਹੱਬਤ ਕਰ ਲੋ ਕਰ ਲਓ ਸਾਰੇ, ਸਾਰੇ। ਇਹ ਮੁਹੱਬਤਾਂ ਦੇ ਨਿਸਾਬ ਦੀ ਗੱਲ ਏ। ਹਾਂ ਦੁਨੀਆ ਖੇਡ ਤਮਾਸ਼ਾ ਰੂਬੀ, ਵਾਹ ਜੀ ਦੁਨੀਆ ਖੇਡ ਫਿਰ ਤਮਾਸ਼ਾ ਰੂਬੀ, ਚੰਗੇ ਅਮਲਾਂ ਤੇ ਸਵਾਬ ਦੀ ਗੱਲ ਏ। ਆਹਾ ਵਾਹ ਜੀ ਬਹੁਤ ਦੁਨੀਆ ਕਿਸ ਅਜ਼ਾਬ ਦੀ ਗੱਲ ਏ, ਜਗ ਝੂਠਾ ਤੇ ਸੁਰਾਬ ਦੀ ਗੱਲ ਏ। ਬਹੁਤ ਕਿਆ ਬਾਤ। ਸ਼ੁਕਰੀਆ, ਵਾਹ ਜੀ। ਵਧੀਆ ਜੀ, ਬਹੁਤ ਬਹੁਤ ਵਧੀਆ। ਬਹੁਤ 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 ਸ਼ੁਕਰੀਆ। ਖੂਬ ਹੈ ਕਿਆ ਬਾਤ ਬਹੁਤ ਇਹ ਸਾਡੀ ਭੈਣ ਰਬੀਨਾ ਸ਼ਹੀਨ ਜੀ ਸੀ, ਜਿਹੜੇ ਲਾਹੌਰ ਤੋਂ ਨੇ। ਬਹੁਤ ਅੱਛਾ ਜੀ, ਆਪਣਾ ਕਲਾਮ ਜਿਹੜੇ ਸਾਨੂੰ ਸੁਣਾ ਰਹੇ ਸਨ, ਬਹੁਤ ਫਸਟ ਕਲਾਸ ਜੀ। ਬੜੀ ਆਪਣਾ ਡੂੰਘੇ ਹੋ ਕੇ ਉਹਨਾਂ ਗੱਲਾਂ ਕੱਢੀਆਂ ਨੇ, ਤੇ ਸਾਡੇ ਦਰਸ਼ਕ ਜਿਹੜੇ ਨੇ ਮਹਿਫੂਜ਼ ਹੋਣਗੇ ਇਸ ਗੱਲਾਂ ਬਾਤਾਂ ਤੋਂ। ਬਹੁਤ ਅੱਛਾ ਕਲਾਮ ਵੀ ਸੋਹਣਾ ਜੀ। ਹੁਣ ਸਾਡੇ ਬਹੁਤ ਸ਼ੁਕਰੀਆ। ਆਪਣਾ ਵੀਰ ਜਿਹੜੇ ਸਾਡੇ ਚੜ੍ਹਦੇ ਪੰਜਾਬ ਤੋਂ ਮੁਖਤਾਰ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ, ਤੇ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਆਪਣੇ ਜਿਹੜੇ ਸਾਡੇ ਦਰਸ਼ਕ ਨੇ, ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਉਹਨਾਂ ਦੇ ਰੂਬਰੂ ਜਿਹੜਾ ਵੇ ਆਪਣਾ ਜਿਹੜਾ ਕਲਾਮ ਹੈ ਉਹ ਕਰਨ ਜੀ। ਆਪਣਾ ਵੀਰ ਮੁਖਤਾਰ ਸਿੰਘ ਜੀ। ਜੀ ਮੁਖਤਾਰ ਸਿੰਘ ਜੀ, ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ ਬਿਲकुल ਆ ਰਹੀ ਹੈ ਜੀ। ਹਾਂ ਜੀ ਜੀ। ਉਹ ਦਰਬਾਰ ਤੇ ਬੈਠੇ ਆ ਨਾ, ਉਧਰੋਂ ਕਵਾਲੀ ਵੀ ਚੱਲਣ ਡਈ ਆ। ਉਹ ਅੱਛਾ ਮੁੰਡਾ ਕਹਿੰਦਾ ਮੈਂ ਸਲੋ ਕਰ ਲਵਾਂ। ਠੀਕ ਹੈ, ਕੀ ਬਾਤ ਹੈ। ਹਾਂਜੀ ਜੀ ਜੀ ਵੀਰ ਜੀ। ਜੀ ਮੁਖਤਾਰ ਵੀਰ ਜੀ, ਆਪਣਾ ਆਪਣਾ ਕਲਾਮ ਕੋਈ ਸਾਨੂੰ ਤੋਟਾਂ ਦੇ ਰੂਬਰੂ ਕਰੋ, ਆਪਣੇ ਸਾਡੇ ਮਹਿਮਾਨਾਂ ਦੇ। ਹਾਂਜੀ ਮਜ਼ਮਾਨ ਮੁਸ਼ਰਫ ਜੀ, ਇੱਕ ਬੇਨਤੀ ਇਹ ਹੈ ਕਿ ਆਪਾਂ ਜਿਹੜਾ ਨਾ ਸੂਫੀ ਵਿਚਾਰ ਬੈਠਕ ਵੱਲੋਂ ਜਿਹੜਾ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਸਾਂਝੀ ਸੂਫੀ ਵਿਚਾਰ ਬੈਠਕ ਹੈ, ਜੀ ਜੀ ਜਿੰਨੇ ਵੀ ਤਸ਼ਰੀਫ ਫਰਮਾਨ ਨੇ, ਫਨਕਾਰ ਨੇ, ਸਾਹਿਤਕਾਰ ਨੇ, ਗੀਤਕਾਰ ਨੇ, ਗਜ਼ਲਕਾਰ ਨੇ, ਤੇ ਮੇਰੇ ਵੱਲੋਂ ਜਾਣੇ ਮੁਖਤਾਰ ਸਿੰਘ ਸੋਤਾ ਟਿੱਬੇ ਵਾਲਾ, ਕਪੂਰਥਲਾ ਚੜ੍ਹਦਾ ਪੰਜਾਬ, ਤੇ ਸਾਰੇ ਚੈਨਲ ਦੀ ਜਿੰਨੀ ਟੀਮ ਆ, ਉਹਨਾਂ ਦੇ ਸਾਰੇ ਮੈਂਬਰਾਂ ਨੂੰ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕੁਮ। ਸਤਿ ਸ਼੍ਰੀ ਸਤਿ ਅਕਾਲ ਸ਼੍ਰੀ ਜੀ। ਅਕਾਲ। ਤੇ ਗੱਲ, ਕਿਉਂਕਿ ਅੱਜ ਮੇਰੇ ਵਾਸਤੇ ਪਹਿਲੀ ਗੱਲ ਆ, ਕਿਉਂਕਿ ਆਪਾਂ ਕੋਈ ਵੀ ਕੰਮ ਸ਼ੁਰੂਆਤ ਕਰਦੇ ਆ ਕਿ ਇੱਕ ਮਹਿੰਦੀ ਤੋਂ ਗੱਲ ਸ਼ੁਰੂ ਹੁੰਦੀ ਆ, ਕੋਈ ਵੀ ਰਸਮ ਹੁੰਦੀ ਆ। ਤੇ ਹਾਂ, ਬਿਲਕੁਲ, ਪਾਕ ਬਿਲਕੁਲ। ਪਵਿੱਤਰ ਦਰਬਾਰ ਤੇ ਅੱਜ ਬੈਠੇ ਆ, ਤੇ ਨਾਲ ਹੀ ਦਰਬਾਰ ਸਿੰਘ ਜੀ ਅੱਜ ਫੇਰੋਂ, ਅੱਜ ਉਹ ਪਾਕ ਪਵਿੱਤਰ ਦਰਬਾਰ ਵਾ ਪਿੰਡ ਦੇ ਵਿੱਚ। ਪਿੰਡ ਬਹੁਤ ਕਪੂਰਥਲੇ ਦਾ ਬਹੁਤ ਹੀ ਮੰਨਿਆ ਪ੍ਰਮੰਨਿਆ ਪਿੰਡ ਹੈ ਟਿੱਬਾ। ਟਿੱਬਾ ਸਾਡੇ ਉਹ ਕੋਲ ਇੱਕ ਪਾਕ ਟਿੱਬਾ ਹੈ ਜੀ, ਪਵਿੱਤਰ ਮੈਂ ਵੀ ਦਰਬਾਰ ਟਿੱਬੇ ਤੇ 'ਚ ਜਾ ਕੇ ਬੈਠੇ ਆ ਬਹਿੰਦਾ ਜੀ। ਹੁੰਦਾ। ਮੁਖਤਾਰ ਸਿੰਘ ਜੀ, ਤੁਸੀਂ ਵੀ ਜਦੋਂ ਟਿੱਬੇ 'ਚ ਜਾ ਹਾਂਜੀ ਕੇ ਬਹਿੰਦੇ ਹੋ, ਸਾਡੇ ਕੋਲ ਇੱਕ ਟਿੱਬਾ ਦਰਬਾਰ ਹੈ, ਕਬਰਸਤਾਨ ਪੁਰਾਣਾ। ਮੈਂ ਵੀ ਉੱਥੇ ਜਾ ਕੇ ਮੁਹੰਮਦ ਜਦੋਂ ਵਿਹਲਾ ਹੁੰਦਾ ਵਾ ਨਾ, ਮੈਂ ਉੱਥੇ ਹੀ ਬਹਿੰਦਾ ਹੁੰਦਾ ਮੈਂ। ਅੱਛਾ ਹਾਂ, ਅੱਛਾ ਆ ਠੀਕ ਮੈਂ ਹੈ। ਹੁਣ ਟਿੱਬੇ ਜਾ ਬਹੁਤ ਕੇ ਉਹ ਕੀਤੀ ਸੀ, ਭੈਣ ਸੁਰਜੀਤ ਹੋਰਾਂ ਨੂੰ ਰਿੰਗ। ਮੈਂ ਕਿਹਾ ਚਲੋ ਇਹਨਾਂ ਨਾਲ ਜੇ ਆਉਂਦੇ ਨਾ ਤੈਨੂੰ ਸਾਰਾ ਮੈਂ ਸੈਰ ਕਰਵਾਉਣਾ ਵਾ, ਉਹ ਵੀਡੀਓ ਲਿੰਕ ਦੇ। ਠੀਕ ਠੀਕ ਉਹ ਪਰ ਇਹ ਸਕੂਲੇ, ਠੀਕ। ਸਾਡੇ ਡਿਊਟੀ ਸਕੂਲੇ ਸੀ, ਉਹ ਫਿਰ ਇਹਨਾਂ ਨਾਲ ਨਹੀਂ ਹੋਈ, ਨਹੀਂ ਤੇ ਇਹਨਾਂ ਨੂੰ ਪੂਰੇ ਟਿੱਬੇ 'ਚ ਆਪਣਾ ਵੀਡੀਓ ਇਹਨਾਂ ਨੂੰ ਵਿਖਾਉਣੀ ਸੀ ਜੀ। ਆਪਣਾ ਵੀਰ ਜੀ, ਇਹ ਮਜ਼ਬਾਨ, ਇਹ ਕਿੱਥੋਂ ਗੱਲ ਸੂਫੀ ਤੋਂ ਸ਼ੁਰੂ ਕਰੀਏ ਨਾ ਫਿਰ, ਕਿਉਂਕਿ ਹਾਂਜੀ ਮੇਰਾ ਹੈ ਹੀ ਸਾਰਾ। ਹਾਂ ਸੂਫੀ ਤਾਂ ਕਰੋ ਆਪਣਾ, ਜਿੱਥੋਂ ਮਰਜ਼ੀ ਕਰੋ। ਆਪਾਂ ਇੱਕ ਛੋਟੀ ਜਿਹੀ ਮਹਿੰਦੀ ਦੀ ਗੱਲ ਕਰਨੀ, ਉਸ ਤੋਂ ਬਾਅਦ ਮੈਂ ਪੰਜਾਬੀ ਮਾਂ ਬੋਲੀ ਦੀ ਗੱਲ ਕਰੂੰਗਾ ਜੀ, ਜੀ ਜੀ ਸ਼ਾਇਰੀ ਦੇ ਵਿੱਚ। ਜੀ ਜੀ। ਮਹਿੰਦੀ ਰੰਗਲੀ ਮਦੀਨੇ ਦੀ ਲਾ ਸਈਓ, ਆਹਾ ਮਹਿੰਦੀ ਰੰਗਲੀ ਮਦੀਨੇ ਦੀ ਲਾ ਸਈਓ, ਨੀ ਨੱਥ ਨੱਕ ਬਗਦਾਦ ਦੀ ਪਾਵਾਂ। ਆਹਾ ਮਹਿੰਦੀ ਰੰਗਲੀ ਮਦੀਨੇ ਦੀ ਲਾ ਸਈਓ, ਨੱਥ ਨੱਕ ਬਗਦਾਦ ਦੀ ਪਾਵਾਂ। ਆਹਾ ਕੰਨੀ ਪਾ ਕੇ ਮੱਕੇ ਦੀਆਂ ਮੁੰਦਰਾਂ, ਟਿੱਕਾ ਜਾ ਮੈਂ ਕਲੀਅਰ ਤੋਂ ਲਾਵਾਂ। ਆਹਾ ਕਿਆ ਵਾਹ ਬਾਤ, ਕਿਆ ਬਾਤ ਹੈ। ਮਹਿੰਦੀ ਰੰਗਲੀ ਮਦੀਨੇ ਦੀ ਲਾ ਸਈਓ, ਨੱਥ ਨੱਕ ਬਗਦਾਦ ਦੀ ਪਾਵਾਂ। ਕੰਨੀ ਪਾ ਕੇ ਮੱਕੇ ਦੀਆਂ ਮੁੰਦਰਾਂ, ਟਿੱਕਾ ਜਾ ਮੈਂ ਕਲੀਅਰ ਤੋਂ ਲਾਵਾਂ। ਹਾਜ਼ੀ ਅਲੀ ਦੇ ਦਰ ਦਾ ਲੈ ਸੁਰਮਾ, ਧਾਰ ਬੰਨ ਕੇ ਨੈਣ ਸਜਾਵਾਂ। ਵਾਹ, ਹਾਜ਼ੀ ਅਲੀ ਦੇ ਦਰ ਦਾ ਲੈ ਸੁਰਮਾ, ਵਾਹ ਜੀ, ਧਾਰ ਬੰਨ ਕੇ ਵਾਹ। ਨੈਣ ਸਜਾਵਾਂ। ਕਿਆ ਬਾਤ। ਰੰਗ ਲਾ ਕੇ ਹੋਠਾਂ ਤੇ ਸੋਹਣੇ ਯਾਰ ਵਾਲਾ, ਤੇ ਆਹਾ ਪੈਰੀ ਇਸ਼ਕ ਦੀ ਝਾਂਜਰ ਪਾਵਾਂ। ਆਹਾ ਰੰਗ ਲਾ ਕੇ ਹੋਠਾਂ ਤੇ ਸੋਹਣੇ ਯਾਰ ਵਾਲਾ, ਪੈਰੀ ਇਸ਼ਕ ਦੀ ਝਾਂਜਰ ਪਾਵਾਂ। ਵੰਗਾਂ ਲੈ ਅਜਮੇਰ ਤੋਂ ਚਿਸ਼ਤ ਦੀਆਂ, ਵੰਗਾਂ ਆਹਾ
ਲੈ ਅਜਮੇਰ ਤੋਂ ਚਿਸ਼ਤ ਦੀਆਂ ਬਾਹੀਂ ਪਾ ਕੇ ਮੈਂ ਗੁੱਟ ਸਜਾਵਾਂ, ਸ਼ਾਹ ਅਲੀ ਦੀ ਬਣ ਕੇ ਮੁਲੰਗਣੀ ਮੈਂ, ਤੇ ਮਹਿਮਾ ਗੌਸ ਪਾਕ ਦੀ ਗਾਵਾਂ, ਤਨ ਆਪਣੇ ਦਾ ਬਣਾ ਕੇ ਚਿਰਾਗ ਸਈਓ, ਨੀ ਸ਼ਮਾ ਯਾਰ ਦੇ ਜਾਂ ਦਰ ਰੁਸ਼ਨਾਵਾ, ਟਿੱਬੇ ਵਾਲਿਆ ਜੋ ਵਿੱਚ ਮਲਤਾਨ ਬੈਠਾ, ਨੀ ਨੱਚ ਨੱਚ ਕੇ ਯਾਰ ਮਨਾਵਾਂ, ਤੇ ਨੱਚ ਨੱਚ ਕੇ ਯਾਰ ਮਨਾਵਾਂ। ਵਾਹ ਜੀ ਵਾਹ ਜੀ ਵਾਹ ਜੀ ਬਹੁਤ ਭਾਜੀ ਬਹੁਤ ਹੋਰਾਂ ਤੇ ਕਮਾਲ ਕਰਤੀ ਜੀ, ਸਾਨੂੰ ਤੇ ਬੜਾ ਪੰਜਾਬੀ ਮਾਮੂਲ ਦੀ ਤੁਸੀਂ ਸੇਵਾ ਕਰ ਰਹੇ ਆ, ਪੂਰੀ ਦੁਨੀਆ ਦੇ ਵਿੱਚ ਪੂਰੀ ਕਾਇਨਾਤ ਦੇਖ ਰਹੀ ਆ ਚੈਨਲ ਤੇ। ਜੀ ਜੀ ਇੱਕ ਪੰਜਾਬੀ ਮਾਂ ਬੋਲੀ ਕਹਿੰਦੀ, ਮੈਂ ਬੋਲੀ ਦੇਸ਼ ਪੰਜਾਬ ਦੀ, ਮੈਨੂੰ ਪੈਰਾਂ ਵਿੱਚ ਲਤਾੜੋ ਨਾ। ਆਹੋ ਮੈਂ ਬੋਲੀ ਦੇਸ਼ ਪੰਜਾਬ ਦੀ, ਮੈਨੂੰ ਪੈਰਾਂ ਵਿੱਚ ਲਤਾੜੋ ਨਾ, ਪੈਰਾਂ ਵਿੱਚ ਲਤਾੜੋ ਨਾ। ਨੀ ਇੱਕ ਇੱਕ ਕਰਕੇ ਮਾਰੋ ਨਾ। ਹੂੰ ਮੇਰੇ ਘਰ ਦੇ ਜੀ 35 ਨੇ, ਤੁਸੀਂ ਇੱਕ ਇੱਕ ਕਰਕੇ ਮਾਰੋ ਨਾ। ਮਾਰੋ ਹੱਥੀਂ ਲਿਖ ਲੈ ਕੋਰਿਆਂ ਕਾਗਜ਼ਾਂ ਤੇ, ਕਦੇ ਬੇਕਦਰੀ ਨਾਲ ਪਾੜੋ ਨਾ। ਹੂੰ ਹੱਥੀਂ ਲਿਖ ਲੈ ਕੋਰਿਆਂ ਕਾਗਜ਼ਾਂ ਤੇ, ਕਦੇ ਬੇਕਦਰੀ ਨਾਲ ਪਾੜੋ ਨਾ। ਨੀ ਮੇਰੇ ਗੰਜ ਸ਼ੱਕਰ ਬਾਬਾ ਚਿਸ਼ਤੀ ਨੇ ਵਿੱਚ ਕਾਬੇ ਸੀ ਸਤਿਕਾਰ ਕੀਤਾ। ਆਹਾ ਮੇਰੇ ਗੰਜ ਸ਼ੱਕਰ ਬਾਬਾ ਚਿਸ਼ਤੀ ਨੇ ਵਿੱਚ ਕਾਬੇ ਸੀ ਸਤਿਕਾਰ ਕੀਤਾ। ਨੀ ਮੈਨੂੰ ਵਾਰਿਸ ਸ਼ਾਹ ਨੇ ਗੋਦ ਲਿਆ, ਸਾਈਂ ਬੁੱਲੇ ਸ਼ਾਹ ਇਕਰਾਰ ਕੀਤਾ। ਕਦੇ ਕਿਹਾ ਹੁਸੈਨ ਫਕੀਰ ਸਈਓ, ਨੀ ਮੈਨੂੰ ਖੁਦਾ ਤੋਂ ਵੱਧ ਪਿਆਰ ਕੀਤਾ। ਵਿੱਚ ਥਲਾਂ ਦੇ ਸੜਦੀ ਸੱਸੀ ਦਾ, ਕਿਤੇ ਹਾਸ਼ਮ ਸ਼ਾਹ ਇਜ਼ਹਾਰ ਕੀਤਾ। ਜਦ ਲਾਈ ਸੰਗ ਪੀਲੂ ਮਿਰਜੇ ਨਾ, ਬਸ ਮੈਂ ਥੋੜਾ ਉੱਥੇ ਇਨਕਾਰ ਕੀਤਾ। ਵਾਹ ਜੀ ਵਾਹ ਜੀ ਵਾਹ, ਜੀ ਬਹੁਤ ਜਦ ਲਾਈ ਸੰਗ ਪੀਲੂ ਮਿਰਜੇ ਨਾ, ਬਸ ਥੋੜਾ ਮੈਂ ਉੱਥੇ ਇਨਕਾਰ ਕੀਤਾ। ਮੇਰੀ ਇੱਜ਼ਤ ਦੀ ਖਾਤਰ ਲੰਡਨ ਵਿੱਚ ਜਾ ਗੋਰਿਆਂ ਦਾ ਸਿਲਵਾਰ ਕੀਤਾ। ਉਹਨੂੰ ਫਰਸ਼ ਤੋਂ ਅਸਤੇ ਚੁੱਕਿਆ ਮੈਂ, ਜਿਸ ਵੀ ਮੇਰਾ ਸਤਿਕਾਰ ਕੀਤਾ। ਕਦੇ ਉਸ ਨਾਲ ਦਗਾ ਕਮਾਇਆ ਨਾ ਮੈਂ, ਜਿਸ ਨਾਲ ਦਿਲੋਂ ਪਿਆਰ ਕੀਤਾ। ਅੱਜ ਕਿਹੜੀਆਂ ਭਟਕਣਾਂ ਵਿੱਚ ਭਟਕਦੇ ਹੋ, ਮੈਨੂੰ ਸੁਪਰੀਮ ਕੋਰਟ ਤੇ ਹਾਈ ਕੋਰਟ ਨੇ ਵੀ ਸਭ ਅਧਿਕਾਰ ਦਿੱਤਾ। ਮੈਨੂੰ ਸੁਪਰੀਮ ਕੋਰਟ ਤੇ ਹਾਈ ਕੋਰਟ ਨੇ ਵੀ ਸਭ ਅਧਿਕਾਰ ਦਿੱਤਾ। ਸੋ ਧੰਨਵਾਦ। ਵਾਹ ਜੀ ਵਾਹ ਜੀ ਜ਼ਬਰਦस्त ਜ਼ਬਰਦਸਤ, ਬਹੁਤ ਜ਼ਬਰਦਸਤ ਜੀ, ਬਹੁਤ ਕਮਾਲ ਕਰਤੀ ਜੀ। ਬਹੁਤ ਵਧੀਆ। ਉਹ ਭੈਣ ਗੁਰਵਿੰਦਰ ਨੇ ਸਪੇਨ ਤੋਂ ਮੈਨੂੰ ਕਿਹਾ ਸੀ, ਭਾਈ ਨੂੰ ਮਿਲੋਗੇ ਨਾ ਤੇ ਤੁਹਾਨੂੰ ਪਤਾ ਲੱਗ ਜਾਏਗਾ। ਬਾਕੀ ਪਤਾ ਲੱਗ ਗਿਆ। ਉਹ ਭੈਣ ਗੁਰਵਿੰਦਰ ਨੇ ਸਹੀ ਕਿਹਾ ਮੈਨੂੰ। ਉਹਨਾਂ ਸਪੇਨ ਤੋਂ ਮੈਨੂੰ ਫੋਨ ਕਰਕੇ ਕਹਿੰਦਾ, ਜੇ ਭਾਈ ਨੂੰ ਜਿਹੜਾ ਮੁਖਤਾਰ ਸਿੰਘ ਨਾ ਉਹਨਾਂ ਨੂੰ ਪ੍ਰੋਗਰਾਮ ਵੀ ਲਾਇਆ, ਤੁਹਾਨੂੰ ਪਤਾ ਲੱਗ ਜਾਏਗਾ ਵਾਕਈ ਉਹਨੂੰ। ਮੈਂ ਠੀਕ ਹੈ, ਵਾਕਈ ਜੋ ਸੁਣਿਆ ਸੀ ਉਸ ਤੋਂ ਵੱਧ ਪਾਇਆ ਜੀ। ਵਧੀਆ ਵਧੀਆ ਜੀ ਭਾਜੀ, ਬਹੁਤ ਵਧੀਆ। ਚਲੋ ਹਾਂ ਜੀ ਧੰਨਵਾਦ ਜੀ। ਮੈਂ ਨਾ ਆਪਣੀ ਜਿਹੜੀ ਸੈਕੰਡ ਕਿਤਾਬ ਆ ਮੇਰੀ, ਹੂੰ ਮੈਂ ਆਪਣੇ ਡਿਪਾਰਟਮੈਂਟ IK ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਿੱਚ ਜਿਹੜੀ ਮੇਰੀ ਪਹਿਲੀ ਕਿਤਾਬ ਰਿਲੀਜ਼ ਹੋਈ ਸੀਗੀ, ਤੇ ਦੂਜੀ ਕਿਤਾਬ ਵੀ ਬਿਲਕੁਲ ਰੈਡੀ ਆ। ਸੂਫੀ ਢਾਂਚਾ ਸਾਰਾ, ਇਸ਼ਕ ਨਚਾਵੇ ਟਾਈਟਲ। ਤੇ ਬਾਕੀ ਚਲੋ ਗੱਲ ਤੁਸੀਂ ਤੋਰੋ ਹੁਣ, ਕਿਉਂਕਿ ਹੋਰ ਵੀ ਬਹੁਤ ਸਾਰੇ ਫਨਕਾਰ ਮੈਂ ਕਿਹਾ ਭੈਣ ਸੁਰਜੀਤ ਵਾਰੀ ਉਹਨਾਂ ਕੋਲ ਵੀ ਆ ਜੀ। ਜੀ ਭੈਣ ਸੁਰਜੀਤ ਜੀ, ਹਾਂਜੀ ਜੀ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵਿਦਵਾਨ ਸ਼ਖਸੀਅਤਾਂ ਨੂੰ ਮੇਰੇ ਵੱਲੋਂ ਬਹੁਤ ਹੀ ਸਤਿਕਾਰ, ਸਤਿ ਸ੍ਰੀ ਅਕਾਲ ਜੀ। ਔਰ ਆਪ ਸਭਨਾਂ ਦੇ ਤਾਂ ਇੰਨੀਆਂ ਵਿਦਵਾਨ ਸ਼ਖਸੀਅਤਾਂ ਦੇ ਤਾਂ ਦਰਸ਼ਨ ਹੀ ਬਹੁਤ ਜਿਹੜੇ ਹੈਗੇ ਆ ਉਹ ਕਾਬਿਲ ਨੇ, ਕਿ ਅਸੀਂ ਆਪ ਸਭਨਾਂ ਨੂੰ ਮਿਲ ਪਾਉਂਦੇ ਹਾਂ। ਕਿ ਲਹਿੰਦੇ ਪੰਜਾਬ ਦੇ ਜਿਹੜੇ ਫਨਕਾਰਾਂ ਨੂੰ, ਵਿਦਵਾਨਾਂ ਨੂੰ ਵੇਖਣ ਦੀ ਹਮੇਸ਼ਾ ਸਾਡੇ ਮਨ ਵਿੱਚ ਇੱਕ ਲਾਲਸਾ ਹੁੰਦੀ, ਬੜੀ ਚਾਹ ਹੁੰਦੀ ਆ ਕਿ ਅਸੀਂ ਉਹਨਾਂ ਨੂੰ ਵੇਖੀਏ, ਉਹਨਾਂ ਨਾਲ ਮਿਲੀਏ, ਉਹਨਾਂ ਦੀਆਂ ਰਚਨਾਵਾਂ ਨੂੰ ਸੁਣੀਏ। ਵੀਰ ਜੀ ਨੇ ਪੰਜਾਬੀ ਜਿਹੜੀ ਹੈ ਉਹ ਮਾਂ ਬੋਲੀ ਦੀ ਕਵਿਤਾ ਦੀ ਸਾਂਝ ਪਾਈ। ਮੈਂ ਕਵਿਤਾ ਤੇ ਕੋਈ ਹੋਰ ਕੱਢੀ ਹੋਈ ਸੀ ਤੁਹਾਡੇ ਨਾਲ ਸਾਂਝ ਪਾਉਣ ਲਈ, ਪਰ ਅੱਜ ਜਿਹੜੀ ਮੇਰਾ ਵੀ ਮਨ ਕਰਦਾ ਹੈ ਕਿ ਮੈਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਜਿਹੜੀ ਰਚਨਾ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂ। ਤੇ ਮੇਰੀ ਕਵਿਤਾ ਦਾ ਵਿਸ਼ਾ ਹੈ ਪੰਜਾਬ, ਪੰਜਾਬੀ ਅਤੇ ਪੰਜਾਬੀਅਤ। ਅਸੀਂ ਵੱਖ ਨਹੀਂ ਹੋਏ, ਸਾਡੇ ਦਿਲਾਂ ਵਿੱਚ ਸਾਂਝ ਇੱਕੋ ਹੀ ਆ, ਪਿਆਰ ਇੱਕੋ ਹੀ ਆ, ਅਸੀਂ ਪੰਜਾਬੀ ਇੱਕੋ ਹੀ ਆ। ਕਵਿਤਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਜੀ। ਜ਼ਰਾ ਜ਼ਰਾ ਜ਼ਰਖੇਜ਼ ਬਣੀ ਜੋ, ਜ਼ਰਾ ਜ਼ਰਾ ਪੰਜਾਬ ਦੀ ਸਿਫਤ ਜੀ। ਜ਼ਰਾ ਜ਼ਰਾ ਜ਼ਰਖੇਜ਼ ਬਣੀ ਜੋ, ਵਸਦੇ ਸੋਹਣੀ ਧਰਤ ਪੰਜਾਬੀ। ਮਾਂ ਬੋਲੀ ਮੁਖ ਤੋਂ ਸੁਹਾਵੇ, ਸੋਹੰਦੇ ਸੱਚੇ ਭਗਤ ਪੰਜਾਬੀ। ਨੂਰੀ ਮੁਖੜੇ ਰੋਪ ਨਿਆਰੇ, ਰਗਾਂ ਚ ਚੱਲੇ ਰਕਤ ਪੰਜਾਬੀ। ਦਿਲ ਦੇ ਕੂਲੇ ਕਰਮ ਟਕੋਰੇ, ਅਣਖ ਦੇ ਪੱਖੋਂ ਸਖਤ ਪੰਜਾਬੀ। ਕਿਆ ਬਾਤ ਹੈ, ਕਿਆ ਬਾਤ ਹੈ।
ਧੰਨਵਾਦ ਜੀ। ਹਾਂਜੀ ਮੁੱਢ ਕਦੀਮ ਦੀਆਂ ਬਾਤਾਂ ਕਹੀਆਂ, ਮੁੱਢ ਵਾਹ ਕਦੀਮ ਦੀਆਂ ਬਾਤਾਂ ਕਹੀਆਂ, ਬਾਣੀ ਦਾ ਸ਼ਿੰਗਾਰ ਪੰਜਾਬੀ, ਗੁਰੂਆਂ ਦੇ ਜੋ ਮੁਖ ਚੋਂ ਉਚਰੀ, ਮਿਲਿਆ ਬਾਹਲਾ ਪਿਆਰ ਪੰਜਾਬੀ, ਵਾਹ ਜੀ ਉੱਚਾ ਸੁੱਚਾ ਜੀਵਨ ਬਣਦਾ, ਉੱਚਾ ਆਹਾ ਸੁੱਚਾ ਜੀਵਨ ਬਣਦਾ, ਬਦਲ ਦਿੰਦੀ ਕਿਰਦਾਰ ਪੰਜਾਬੀ, ਗੁਰੂ ਗ੍ਰੰਥ ਪੰਥ ਵਿੱਚ ਵਸਦੀ, ਪੰਜਾਬ ਲਈ ਸਤਿਕਾਰ ਪੰਜਾਬੀ। ਸਤਿਕਾਰ ਬਣੇ ਵਿਆਹ ਹੋ ਜੀ ਵਾਹ ਵਾਹ, ਬਹੁਤ ਖੂਬ। ਧੰਨਵਾਦ ਜੀ। ਜਿਹੜੇ ਇਸ ਧਰਤ ਤੋਂ ਪਲਦੇ, ਆਹਾ ਜਿਹੜੇ ਇਸ ਦੀ ਧਰਤ ਤੋਂ ਪਲਦੇ, ਉਹ ਤਾਂ ਇਸ ਨੂੰ ਮਾਨ ਕਹਿੰਦੇ, ਮਿੱਟੀ ਚੁੰਮ ਮੱਥੇ ਨੂੰ ਲਾਉਂਦੇ, ਪਵਿੱਤਰ ਇਸ ਨੂੰ ਥਾਂ ਨਹੀਂ ਕਹਿੰਦੇ। ਪੰਜਾਬ ਦੀ ਥਾਂ ਬੜੀ ਪਵਿੱਤਰ ਆ, ਚਾਹੇ ਉਹ ਲਹਿੰਦੇ ਦੀ ਆ ਚਾਹੇ ਚੜ੍ਹਦੇ ਪੰਜਾਬ ਦੀ, ਬੜੀ ਪਵਿੱਤਰ ਵਾਹ ਥਾਂ ਆ ਪੰਜਾਬ ਦੀ। ਕਿਆ ਗੁਰੂਆਂ ਪੀਰਾਂ ਦੀ ਇਹ ਧਰਤੀ, ਗੁਰੂਆਂ ਪੀਰਾਂ ਪੀਰਾਂ ਦੀ ਦੀ ਇਹ ਧਰਤੀ, ਉੱਚੀ ਸੁੱਚੀ ਇਹ ਤਾਂ ਨਹੀਂ ਕਹਿੰਦੇ, ਪ੍ਰਵਾਹ ਬਾਣੀ ਦਾ ਇੱਥੇ ਚੱਲਦਾ, ਲੈ ਕੇ ਰੱਬ ਦਾ ਨਾਂ ਨਹੀਂ ਕਹਿੰਦੇ। ਆਹਾ ਵਾਹ ਕਿਆ ਹਵਾ ਕੀ ਜਾਣੇ ਰੁੱਖ ਦੀਵਿਆਂ ਦਾ, ਹਵਾ ਕੀ ਜਾਣੇ ਰੁੱਖ ਦੀਵਿਆਂ ਦਾ, ਸੂਰਜ ਬਣ ਕੇ ਆਡਾ ਡਾਉਂਦੇ। ਪੰਜਾਬੀਆਂ ਦਾ ਸੁਭਾਅ ਜਿਹੜਾ, ਅਣਖਾਂ ਉੱਥੇ ਕਦੇ ਨਾ ਪੁੱਗਣ, ਅਣਖਾਂ ਉੱਥੇ ਕਦੇ ਨਾ ਪੁੱਗਣ, ਰੁੱਖ ਜਿੱਥੇ ਪੱਤਿਆਂ ਨਾਲ ਖਹਿੰਦੇ, ਰੋਮ ਰੋਮ ਜਿਹਦਾ ਜੁਪਜੀ ਉਚਰੇ, ਆਰਿਆਂ ਨੂੰ ਸੀਨਿਆਂ ਤੇ ਸਹਿੰਦੇ, ਮੌਤ ਤੋਂ ਇਹ ਮੂਲ ਨਾ ਡਰਦੇ, ਅਕਾਲ ਪੁਰਖ ਦੀ ਜਦ ਫੌਜ ਨਾਲ ਰਹਿੰਦੇ। ਵਾਹ ਜੀ ਆਖਰੀ ਬੰਦ ਹੈ ਜੀ, ਕੁੱਖ ਇਹਦੀ ਚੋਂ ਕੌਮਾਂ ਉੱਗੀਆਂ, ਪੰਜਾਬ ਦੀ ਧਰਤੀ ਚੋਂ ਕੁੱਖ ਇਹਦੀ ਚੋਂ ਕੌਮਾਂ ਉੱਗੀਆਂ, ਇਤਿਹਾਸ ਇਹਦਾ ਤੂੰ ਪੜ੍ਹ ਕੇ ਵੇਖ ਲਈ, ਮੁਸ਼ਕਲ ਵੇਲੇ ਮੁੱਖ ਨਾ ਮੋੜਨ, ਨਾਲ ਇਹਨਾਂ ਦੇ ਖੜ ਕੇ ਵੇਖ ਲਈ। ਕਦੀ ਪੰਜਾਬੀਆਂ ਦਾ ਖੜ ਕੇ ਤਾਂ ਵੇਖੋ। ਹਾਂ ਬਿਲਕੁਲ ਦੁਬਾਰਾ ਕਰਿਓ ਜੀ, ਸਹੀ ਹੈ। ਦੁਬਾਰਾ ਜੀ ਕੁੱਖ ਇਹਦੀ ਚੋਂ ਕੌਮਾਂ ਉੱਗੀਆਂ, ਇਤਿਹਾਸ ਇਹਦਾ ਤੂੰ ਪੜ੍ਹ ਕੇ ਵੇਖ ਲਈ, ਮੁਸ਼ਕਲ ਵੇਲੇ ਮੁੱਖ ਨਾ ਮੋੜਨ, ਨਾਲ ਇਹਨਾਂ ਦੇ ਖੜ ਕੇ ਵੇਖ ਲਈ। ਨਗ ਨੇ ਕੋਹੇ ਨੂਰ ਤੋਂ ਮਹਿੰਗੇ, ਨਗ ਨੇ ਆਹਾ ਕੋਹੇ ਨੂਰ ਤੋਂ ਮਹਿੰਗੇ, ਤਾਜ ਵਿੱਚ ਕਦੇ ਜੜ ਕੇ ਵੇਖ ਲਈ। ਸੁਰਜੀਤ ਸੰਗ ਸੂਰਜਾਂ ਸਦਾ ਹੀ ਚਮਕਣ, ਦਿਲ ਦੇ ਕੋਨੇ ਮੜ ਕੇ ਵੇਖ ਲਈ, ਦਿਲ ਵਾਹ ਦੇ ਵਾਹ ਵਾਹ, ਕੋਨੇ ਮੜ ਕੇ ਵੇਖ ਲਈ, ਸੰਗ ਸੂਰਜਾਂ ਬਹੁਤ ਸਦਾ ਵਧੀਆ ਹੀ ਜੀ, ਬਹੁਤ ਚਮਕਣ, ਵਧੀਆ ਜੀ। ਦਿਲ ਦੇ ਕੋਨੇ ਬਹੁਤ ਮੜ ਕੇ ਖੂਬ, ਬਹੁਤ ਵੇਖ। ਖੂਬ। ਬਹੁਤ 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 ਵਧੀਆ। ਧੰਨਵਾਦ। ਬਹੁਤ ਬੜਾ ਅੱਛਾ ਕਲਾਮ, ਮਾਸ਼ਾਅੱਲਾ। ਕਿਉਂ ਜੀ ਅੰਪਰਾ ਮਹਤਾਬ ਜੀ, ਭਾਈ ਮਹਤਾਬ ਜੀ ਆਪਣਾ ਸੁਰਜੀਤ ਹੋਰਾਂ ਦਾ ਕਲਾਮ ਸੁਣਿਆ ਜੀ, ਵਾਕਈ ਪਤਾ ਲੱਗੇ ਜਿਹੜੀ ਮੈਂ ਗੱਲ ਕਹਿਣ ਡਿਆ ਕਿ ਬੜਾ ਧੀਮੇ ਲਫ਼ਜ਼ਾਂ 'ਚ ਬੜੀ ਬੜੀਆਂ ਗੱਲਾਂ ਕਰ ਲੈਂਦੀਆਂ, ਬੜੀਆਂ ਸੋਹਣੀਆਂ ਬੜੀਆਂ ਗੱਲਾਂ ਹੈ। ਤੇ ਇਹ ਸਾਡਾ ਨਾ ਅਸੀਂ ਅਸਲ ਜਿਹੜਾ ਹੁਣ ਇੱਕ ਹੋਰ ਭੈਣ ਸੁਰਜੀਤ ਜੀ, ਅਸੀਂ ਇੱਕ ਕੰਮ ਕਰ ਰਹੇ ਹਾਂ, ਬਬਲੀ ਵਾਲੀ ਵੀ ਸਾਡੀ ਹਾਂਜੀ, ਪਿਛਲੀ ਹਾਂਜੀ। ਮੀਟਿੰਗ ਦੀ, ਇੱਕ ਅਸੀਂ ਸੂਫੀ ਵਿਚਾਰ ਪੜ੍ਹਿਆ ਦੇ ਨਾਂ ਤੋਂ ਇੱਕ ਅਸਾਂ ਇੰਟਰਨੈਸ਼ਨਲ ਯਾਨੀ ਇੱਕ ਤਨਜ਼ੀਮ ਬਣਾਈ ਹੈ ਜਿਹੜੀ ਪੰਜਾਬੀ ਮਾਂ ਬੋਲੀ ਦੀ ਸੇਵਾ ਵਾਸਤੇ ਤੇ ਸਾਡੇ ਗੁਰੂਆਂ ਦੀ ਜਿਹੜਾ ਆਪਣਾ ਪੈਗਾਮ ਹੈ, ਸੁਨੇਹਾ ਵੇ, ਉਹ ਦੂਸਰਿਆਂ ਤੱਕ ਪਹੁੰਚਾਉਣ ਵਾਸਤੇ। ਅਸੀਂ ਜਿਹੜਾ ਬਿਲਕੁਲ ਨਾ ਜੀ। ਇਹਦਾ ਏਜੰਡਾ ਜਿਹੜਾ ਹੈ ਨਾ ਇਹ ਸਾਡਾ ਸੂਫੀ, ਕਿਉਂਕਿ ਇਹਦਾ ਪਹਿਲੇ ਨਾਂ ਸੀ ਸੂਫੀ ਵਿਚਾਰ ਪ੍ਰਚਾਰ ਭਰਿਆ। ਫਿਰ ਸਾਡੀ ਮੀਟਿੰਗ ਜੀ। ਹੋਈ, ਉਹਦੀ ਮੀਟਿੰਗ ਵਿੱਚ ਲਾੜੀ ਜੋਕਵਾਲਾ ਸਿਮਰਪਾਲ ਜੀ, ਫਿਰ ਇਹ ਆਪਣਾ ਇੱਥੋਂ ਸਾਡੇ ਲਹਿੰਦੇ ਪੰਜਾਬ ਤੋਂ ਨਸ਼ੀਨ ਹੋਰੀ ਸਾਡੇ ਨਾਲ ਸਨ, ਉਹ ਆਪਣਾ ਡੇਵਿਡ ਪਾਰਸੀ ਸਨ। ਉਹਨਾਂ ਫਿਰ ਕਰਦਾ ਜੀ ਜਿਹੜਾ ਨਾਂ ਇਹਦਾ ਨਾ ਆਪਣਾ ਰੱਖਣਾ ਜਿਹੜਾ ਛੋਟਾ ਜਿਹਾ ਕਰੋ, ਸੂਫੀ ਵਿਚਾਰ ਭਰਿਆ ਬਸ। ਅੱਗੇ ਜਿਹੜਾ ਸੀ ਇੰਟਰਨੈਸ਼ਨਲ ਲਿਖਣ ਦੀ ਬਜਾਏ ਜਗ ਪੱਧਰ ਬ੍ਰੈਕਟ 'ਚ ਇਸਤੇਮਾਲ ਕਰ ਲਾਂਗੇ ਜਦੋਂ ਕਰਨ ਦੀ ਜ਼ਰੂਰਤ ਹੋਈ। ਉਹਦਾ ਏਜੰਡਾ ਸਿਰਫ ਸਾਡਾ ਇਹ ਦੋ ਹੀ ਹੈ, ਇੱਕ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨਾ, ਤੇ ਦੂਜਾ ਜਿਹੜਾ ਏਜੰਡਾ ਸੀ ਕਿ ਆਪਣੇ ਜਿਹੜੇ ਗੁਰੂ ਨੇ ਸਾਡੇ, ਬਾਬੇ ਬੁੱਲੇ ਸ਼ਾਹ ਨੇ, ਸ਼ਾਹ ਹੁਸੈਨ ਨੇ, ਬਾਬਾ ਗੁਰੂ ਨਾਨਕ ਨੇ, ਸਾਡੇ ਸੂਫੀਆ ਕਰਾਮ ਨੇ, ਇਹਨਾਂ ਦਾ ਜਿਹੜਾ ਪੈਗਾਮ ਹੈ ਇਹੋ ਹੀ ਪਿਆਰ ਦਾ, ਮੁਹੱਬਤ ਦਾ, ਜਿਹੜਾ ਕਿ ਸਿਰਫ ਇੱਕ ਵਾਸਤੇ ਨਹੀਂ ਹੈਗਾ, ਯਾਨੀ ਇੱਕ ਮੁਸਲਮਾਨ ਵਾਸਤੇ ਨਹੀਂ ਹੈਗਾ, ਕਿਸੇ ਹਿੰਦੂ ਵਾਸਤੇ ਨਹੀਂ ਹੈ, ਸਿੱਖ ਵਾਸਤੇ, ਈਸਾਈ ਵਾਸਤੇ ਨਹੀਂ, ਸਾਰੀ ਦੁਨੀਆ ਵਾਸਤੇ, ਸਾਰੇ ਇਨਸਾਨਾਂ ਵਾਸਤੇ। ਅਸੀਂ ਉਹੀ ਪੈਗਾਮ ਜਿਹੜਾ ਉਹਨਾਂ ਦੇ ਪੂਰੀ ਦੁਨੀਆ ਤੇ ਲੈ ਕੇ ਜਾ ਰਹੇ ਹਾਂ, ਤੇ ਪੂਰੀ ਇਸ ਦੁਨੀਆ ਨੂੰ ਅਸੀਂ ਇਹ ਪੈਗਾਮ ਦੇਣਾ ਵੇ ਕਿ ਅਸਾਂ ਇਨਸਾਨੀਅਤ ਦਾ, ਸਾਰਿਆਂ ਨੂੰ ਇਨਸਾਨਾਂ ਨੂੰ ਇੱਕ ਦੂਜੇ ਨਾਲ ਜੋੜਨ ਦਾ, ਮੁਹੱਬਤ ਪਿਆਰ ਜਗਾਉਣ ਦਾ। ਇਹ ਸਾਡਾ ਜਿਹੜਾ ਨੇ ਇਹ ਦੋ ਸਿਰਫ ਏਜੰਡੇ ਦੇ ਵਿੱਚ ਮੇਨ ਜਿਹੜੀਆਂ ਚੀਜ਼ਾਂ ਨੇ, ਇਹ ਦੋ ਹੀ ਏਜੰਡਾ ਸਿਰਫ ਸਾਡਾ ਦੋ ਲਫ਼ਜ਼ਾਂ ਦਾ ਹੀ ਹੈ।
ਠੀਕ ਹੈ ਵੀਰ ਜੀ ਇਹਦੇ ਨਾਲ ਮੈਨੂੰ ਇਜਾਜ਼ਤ ਚਾਹੀਦੀ ਸੀ, ਇੱਕ ਨਾ ਮੀਟਿੰਗ 'ਚ ਮੈਂ ਜ਼ਰੂਰੀ ਜਾਣਾ, ਜੇ ਤੁਹਾਡੀ ਇਜਾਜ਼ਤ ਹੋਏ ਤਾਂ ਇਹ ਮੀਟਿੰਗ ਹੁਣੇ ਦੇ ਕਾਲ ਹੈ ਉਹਨਾਂ ਦਾ ਆਏ। ਇਹ ਤੁਸੀਂ ਗੱਲ ਕਰ ਹਾਂਜੀ ਸਕਦੇ ਹੋ, ਇਹ ਇੱਕ ਮੀਟਿੰਗ ਦਾ ਹਿੱਸਾ ਸਾਡੀ ਦਰਅਸਲ ਜਿਹੜਾ ਭੈਣ ਬਬਲੀ ਵਾਲੀ ਸਾਡੀ ਪਹਿਲੀ ਮੀਟਿੰਗ ਵਿੱਚ ਸ਼ਾਮਲ ਹੋਏ ਸਨ। ਇਸ ਤਰ੍ਹਾਂ ਵੀ ਤੁਸੀਂ ਇਹ ਸਾਡੀ ਸਮਝੋ ਕਿ ਅਸੀਂ ਕਿਉਂਕਿ ਇਹ ਜਿਹੜਾ ਪ੍ਰੋਗਰਾਮ ਕਰਨਾ ਵੇ, ਹੁਣ ਸਾਡੇ ਭਾਈ ਮੁਖਤਾਰ ਨੇ ਇਹ ਵੀ ਉਹਦੇ ਬਾਰੇ ਉਹਨਾਂ ਨੂੰ ਗੱਲ ਕਰਨ ਦਾ ਮਕਸਦ ਇਹ ਵੇ, ਉਹਨਾਂ ਵੀ ਸਾਡੀ ਗੱਲ ਸੁਣ ਲਈ ਹੈ, ਤੁਸੀਂ ਵੀ ਸੁਣ ਲਈ ਹੈ। ਉਹ ਤੁਸੀਂ ਆਪਣੇ ਹੁਣ ਦੋ ਤੁਸੀਂ ਕਮੈਂਟਸ ਦੇਣਾ ਚਾਹੁੰਦੇ ਹੋ ਜੋ ਵੀ, ਕਿਉਂਕਿ ਤੁਹਾਡਾ ਜਿਹੜੀ ਆਪਣਾ ਟਿੱਪਣੀ ਨੇ ਉਹ ਸਾਡੇ ਵਾਸਤੇ ਕਾਬਿਲ ਇhtਰਾਮ ਹੈ, ਮੁਹੱਬਤ ਪਿਆਰ ਹੈ। ਤੁਸੀਂ ਬੋਲੋਗੇ ਇਹਦੇ ਵਿੱਚ ਜੀ, ਆਪਣੀ ਮਸ਼ਵਰਾ ਦੋਗੇ ਜੀ ਭੈਣ ਜੀ। ਜੀ ਭੈਣ ਸੁਰਜੀਤ ਜ਼ਰੂਰ। ਜੀ। ਠੀਕ ਹੈ ਜੀ। ਜਿਹੜੀ ਜੀ ਪੰਜਾਬੀ ਮਾਂ ਬੋਲੀ ਦੀ ਸੇਵਾ ਦੇ ਵਿੱਚ ਜੋ ਤੁਸੀਂ ਇਹ ਸਾਰੀਆਂ ਭੂਮਿਕਾਵਾਂ ਆਪਣੀਆਂ ਨਿਭਾ ਰਹੇ ਹੋ, ਇਹ ਬਹੁਤ ਸ਼ਲਾਘਾਯੋਗ ਹੈ ਕਿ ਇਹਦੇ ਵਿੱਚ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਨੂੰ ਜਿਹੜਾ ਇਕਮੁੱਠ ਹੋ ਕੇ ਅੱਗੇ ਆਉਣਾ ਚਾਹੀਦਾ। ਪੰਜਾਬੀ ਮਾਂ ਬੋਲੀ ਦੀ ਜਿਹੜੀ ਸੇਵਾ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣਾ ਚਾਹੀਦਾ, ਕਿਉਂਕਿ ਪੰਜਾਬੀਆਂ ਦਾ ਜਿਹੜੀ ਮਕਸਦ ਇਹੀ ਆ ਕਿ ਚਾਹੇ ਉਹ ਲਹਿੰਦੇ ਪੰਜਾਬ ਦੇ ਪੰਜਾਬੀ ਹੋਣ, ਚਾਹੇ ਚੜ੍ਹਦੇ ਪੰਜਾਬ ਦੇ ਪੰਜਾਬੀ ਹੈ, ਅਸੀਂ ਆਪਣੀ ਮਾਂ ਬੋਲੀ ਦੀ ਸੇਵਾ ਕਰਨੀ ਹੈ ਤੇ ਇਹਦੇ ਲਈ ਇਹਨੂੰ ਬੜੇ ਉੱਚੇ ਪੱਦ ਦਾ ਸਨਮਾਨ ਦੇਣਾ ਹੈ। ਜੀ ਜੀ ਬਿਲਕੁਲ ਅਸੀਂ ਬਿਲਕੁਲ ਆਪ ਪਹਿਲਾਂ ਸ਼ੁੱਧ ਪੰਜਾਬੀ ਆਪ ਬੋਲਣੀ ਆ ਤੇ ਦੂਜਿਆਂ ਨੂੰ ਵੀ ਜਿਹੜੀ ਹੈ ਉਹ ਪੰਜਾਬੀ ਬੋਲਣ ਦੇ ਲਈ ਪ੍ਰੇਰਨਾ, ਜੀ ਜੀ ਇਹੀ ਸਾਡਾ ਮਕਸਦ ਹੈਗਾ ਸਾਡੇ ਚੜ੍ਹਦੇ ਲਹਿੰਦੇ ਪੰਜਾਬੀਆਂ ਦਾ। ਜੀ ਬਹੁਤ ਬਹੁਤ ਬਿਲਕੁਲ। ਧੰਨਵਾਦ। ਹਾਂ ਜੀ ਭਾਈ ਵੀਰ ਮੁਖਤਾਰ ਜੀ, ਆਪਣਾ ਤੁਸੀਂ ਇਸ ਬਾਰੇ ਕੁਝ ਦੱਸੋ। ਇਹ ਵੈਸੇ ਤਾਂ ਕਿਉਂਕਿ ਮੈਂ ਮੁਸ਼ਰਤ ਥੋੜਾ ਸਾਹਿਬ ਜ਼ਰੂਰੀ ਜਾਣਾ ਸੀਗਾ, ਮੈਂ ਤੁਹਾਡੇ ਕੋਲੋਂ ਇਜਾਜ਼ਤ ਲੈਣੀ ਸੀ, ਨਹੀਂ ਮੈਂ ਨਹੀਂ ਥੋੜਾ ਕੋਈ ਜ਼ਰੂਰੀ ਜਾਣਾ ਸੀ। ਜੀ 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 ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੈਂ ਮਾਫੀ ਚਾਹੁੰਦੀ ਹਾਂ ਕਿ ਮੈਂ ਪੂਰਾ ਸਮਾਂ ਨਹੀਂ ਬਹਿ ਸਕੀ, ਮੈਨੂੰ ਥੋੜਾ ਜ਼ਰੂਰੀ ਜਾਣਾ ਪੈਣਾ ਠੀਕ ਕਿਤੇ ਜੀ। ਠੀਕ ਕੋਈ ਨਹੀਂ ਧੰਨਵਾਦ ਬੈਠੇ ਹਾਂ ਜੀ ਜੀ। ਪ੍ਰੋਗਰਾਮ ਦਾ ਸਾਡਾ ਐਂਡ ਹੀ ਹੋ ਗਿਆ, ਸਿਰਫ ਅਸੀਂ ਹੁਣ ਗੱਲਬਾਤ ਉਸੇ ਤੇ ਪ੍ਰੋਗਰਾਮ ਤੇ ਕਰਨੀ ਹੈ, ਅਗਲੇ ਆਪਣਾ ਬੈਠਕ ਜਿਹੜੀ ਜੀ ਆਪਣਾ ਧੰਨਵਾਦ ਜੀ। ਸਾਡੀ ਤਨਜ਼ੀਮ। ਜੀ 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 ਭਾਈ ਮੁਖਤਾਰ ਜੀ। ਜੀ ਭਾਈ ਮੁਖਤਾਰ ਸਿੰਘ ਜੀ, ਹਾਂਜੀ ਹਾਂਜੀ ਮੈਂ ਕਹਿੰਦਾ ਕਿ ਤੁਸੀਂ ਇਸ ਬਾਰੇ ਕੀ ਜਿਹੜੀ ਅਸੀਂ ਇੱਕ ਤਨਜ਼ੀਮ ਦੇ ਤੁਹਾਨੂੰ ਆਪਣੇ ਮਨ 'ਚ ਦੱਸਿਆ ਹੈ, ਤੁਸੀਂ ਵਿਚਾਰ ਹਾਂਜੀ ਤਾਂ ਉਹਦੇ ਬਾਰੇ ਥੋੜਾ ਜਿਹਾ ਦੱਸਿਆ ਵੀ ਹੈ, ਉਹਦੇ ਬਾਰੇ ਕੀ ਤੁਹਾਨੂੰ ਮਸ਼ਵਰਾ ਦੇਣਾ ਚਾਹੁੰਦੇ ਹੋ, ਕੀ ਕਹਿਣਾ ਚਾਹੁੰਦੇ ਹੋ। ਕਿਉਂਕਿ ਭੈਣ ਜੀ ਇਹਦੀ ਤਾਂ ਕਹਿ ਕੇ ਕਹਿੰਦੇ ਨੇ ਕਿ ਠੀਕ ਹੈ ਜੀ, ਪੰਜਾਬੀ ਮਾਂ ਬੋਲੀ ਦੀ ਸੇਵਾ ਦੇ ਨਾਲ ਤੁਹਾਡੇ ਨਾਲ ਹੀ ਆ। ਤੇ ਜ਼ਾਹਰ ਜਿਹੜੇ ਸਾਡੇ ਦੋ ਮੰਡਲ ਬਣੇ ਨੇ ਆਪਾਂ WhatsApp ਦੇ, ਇੱਕ ਸੂਫੀ ਵਿਚਾਰ ਚੈਨਲ ਜਿਹੜਾ ਵੇ, ਉਹਦੇ ਵਿੱਚ ਸਾਡੇ ਜਿੰਨੇ ਵੀ ਸਾਡੇ ਨਾਲ ਜੁੜਦੇ ਨੇ ਪ੍ਰੋਗਰਾਮ 'ਚ ਸਾਰਿਆਂ ਦਾ ਉਹ ਵਿੱਚ ਸ਼ਾਮਲ ਨੇ। ਇੱਕ ਸਾਡਾ ਹੁਣ ਨਵਾਂ ਜਿਹੜਾ ਵੇ ਸੂਫੀ ਵਿਚਾਰ ਦਾ ਮੰਡਲ ਬਣਿਆ ਵੇ WhatsApp, ਉਹਦੇ ਵਿੱਚ ਉਹ ਨੇ ਜਿਹੜੇ ਸਾਡੇ ਮੈਂਬਰ